जी ओ शेर दिया बचिया ओ जी ओ मार शेर एक और मार जी ओ शेर दिया बचिया ओ अस्सलाम वालेकुम सर ठीक हो वाह सर हाँ हाँ ठीक है डबल चा हुन ਇਹਨੂੰ ਪਨਿਸ਼ਮੈਂਟ ਕਰਾਣੀ ਅੱਜ सर फारूक कुर्बान फारूक कुर्बान जी सीवी बैठो तशरीफ रखो कर दे टैप टैप डबल टैप चलो जी डबल चल रही है दो लोग दो फुल मार दो शाबाश सलामकुम वालेकुम सर सलाम फारूक कुर्बान सर नवा पॉडकास्ट शुरू किया ਤੁਸੀਂ ਚੈਨਲ ਬਣਾਇਆ ਉੱਥੇ ਸਰ ਰੱਖ ਲਓ कुर्बान फारूक पॉडकास्टर ਜੀ ਸਰ फारूक कुर्बान ਸਰ फारूक कुर्बान ਤੇ ਅਸੀਂ ਵੀ ਪੁੱਠੀ ਲੈ ਕੇ ਆਏ ਹੋ ਸਰ ਤੁਸੀਂ ਸਿੱਧੀ ਕਰ ਲਓ ਤੁਸੀਂ ਕਿਹੜਾ ਟੁੰਡੇ ਹੋ ਉਹ ਚਲੋ ਸਾਨੂੰ ਕਿਹੜਾ ਪੜਨਾ ਹੁੰਦਾ ਚਾਰ ਜਮਾਤਾਂ ਅੱਲਾ ਦੇ ਹੁਕਮ ਨਾਲ ਪੜਿਆ ਤੇ ਫੇਲ ਹੋ ਗਏ ਚਾਰ ਜਮਾਤਾਂ ਦੋ ਵਾਰੀ ਫੇਲ ਇਹ ਪੜ ਕੇ ਸੁਣਾ ਦਿਓ ਸਾਨੂੰ ਨਹੀਂ ਪੜਨਾ ਹੁੰਦਾ ਸਰ ਜੀ फारूक कुर्बान ਨਵਾਂ ਪੋਡਕਾਸਟ ਸ਼ੁਰੂ ਕੀਤਾ ਵਾ ਤੇ ਕੰਮ ਚੱਲ ਰਿਹਾ ਵਾ ਹਾਂਜੀ। ਮਿਲੀਅਨ ਵਿਊ ਵੱਜ ਰਹੇ ਧੜ ਤੇ ਤੁਹਾਡਾ ਚੈਨਲ ਰੱਖ ਲਓ ਛੱਡੋ ਸਾਡਾ ਆਪਣਾ ਜ਼ਾਤੀ ਚੈਨਲ ਹੈ ਅਸੀਂ ਆਪਣਾ ਚੈਨਲ ਲਾਂਚ ਕਰਤਾ ਹੈ ਤੇ ਅਸੀਂ ਵੀ ਉਹਦੇ ਵਾਸਤੇ ਆਏ ਅਸੀਂ ਮਜ਼ਾਜ ਬਦਲਨੇ ਮਜ਼ਾਜ ਤੁਸੀਂ ਮਤਲਬ ਪੋਡਕਾਸਟ ਕਿੱਦਾਂ ਬਦਲਣਾ? ਮਜ਼ਾਜ ਨਹੀਂ ਮਤਲਬ ਆਪਣੇ ਮਜ਼ਾਜ ਦੇ ਮੁਤਾਬਕ ਅਸੀਂ ਖਬਰਾਂ ਦੇਣੀਆਂ ਨੇ ਮਤਲਬ ਅਗਰ ਧਮਾਕਾ ਹੋਵੇ ਫਿਰ ਬੈਕਗ੍ਰਾਉਂਡ 뮤직 ਚੱਲ ਰਿਹਾ ਹੈਗਾ ਨਾਚੇ ਟਾਪੇ ਚੱਲ ਰਹੇ ਹੋਣਗੇ ਧਮਾਕਾ ਹੋ ਗਿਆ ਆ ਸ਼ੇਰ ਦੇ ਬੱਚਿਆ ਇਦਾਂ ਦੇਣੀ ਖਬਰ ਅਸੀਂ ਉਹ ਕੁੱਤੇ ਮੇਰਾ ਮਤਲਬ ਆ ਕਿ ਸ਼ੇਰ ਦੇ ਬੱਚਿਆ ਮੈਨੂੰ ਨੌਕਰੀ ਤੇ ਰੱਖ ਲਓ ਨੌਕਰੀ ਦਿੰਨੇ ਆ ਕੋਈ ਨਹੀਂ ਨੌਕਰੀ ਮੰਗੀ ਹੈ ਤੁਹਾਨੂੰ ਨੌਕਰੀ ਦੇਨੇ ਦੋ ਲੋਗ ਦੋ ਫੁੱਲ ਮਾਰੋ ਫਿਰ ਨੌਕਰੀ ਦਈਏ ਮੁੰਡੇ ਨੂੰ ਦੋ ਲੋਗ ਦੋ ਫੁੱਲ ਜਲਦੀ ਟੈਪ ਵੀ ਕਰ ਦਿਓ ਟੈਪ ਕਰ ਦਿਓ ਉਹ ਸ਼ਾਬਾਸ਼ ਭਾਈ ਜਾਨ ਮੈਂ ਨੌਕਰੀ ਲੈਣੀ ਹੈ ਫੁੱਲ ਨਹੀਂ ਲੈਣੇ ਫੁੱਲ ਮੇਰੇ ਕੋ ਆਪਣੇ ਹੈਗੇ ਆ ਤੇ ਨੌਕਰੀ ਤੇ ਤਨਖਾਹ ਦੇਣੀ ਪੈਗੀ ਤੁਹਾਨੂੰ ਤੇ ਤਨਖਾਹ ਹੀ ਗੱਲ ਕਰ ਰਹੇ ਆ ਕਿੰਨੀ ਤਨਖਾਹ ਲਓਗੇ ਤਨਖਾਹ ਦੇ ਦਿਓ 4 ਲੱਖ 4 ਲੱਖ ਦੋ ਸ਼ੇਰ ਉਹ ਭਾਈ ਤਨਖਾਹ ਦੀ ਗੱਲ ਕਰ ਰਹੇ ਆ ਪੈਸਿਆਂ ਦੀ ਪੈਸੇ ਸਾਡੇ ਇੱਥੇ ਸ਼ੇਰਾਂ ਫੁੱਲਾਂ 'ਚ ਹੀ ਹੁੰਦੇ ਨੇ ਮੱਛੀਆਂ 'ਚ ਵੱਡੀ ਮੱਛੀ ਵੇਲ ਮਾਰਦੇ ਦੋ ਸ਼ੇਰ ਮਾਰਦੇ ਉਹਨੇ ਤੇ ਕੁੱਤੇ ਚ ਮੇਰਾ ਮਤਲਬ ਹੈ ਕਿ ਸ਼ੇਰਾਂ ਚਿੜੀਆ ਕੁੱਤਿਆਂ ਘਰ ਨਹੀਂ। ਜਾਨਵਰਾਂ ਦੇ ਵਿੱਚ ਨਹੀਂ ਮੈਂ ਲੈਣੀ ਮੈਂ ਪੈਸੇ ਲੈਣੇ ਆ ਭਾਈ ਸਾਡੀ ਜਿਹੜੀ ਇਹ ਦੁਨੀਆ ਹੈ ਨਾ ਟਿਕਟੌਕ ਦੀ ਅਲੱਗ ਦੁਨੀਆ ਹੈ ਇਹ ਅਸੀਂ ਸ਼ੇਰਾਂ ਸ਼ੂਰਾਂ ਦੇ ਵਿੱਚ ਹੀ ਤਨਖਾਹ ਦੇਣੀ ਦੋ ਸ਼ੇਰ ਮਾਰਾਂਗੇ ਤੁਸੀਂ ਖਬਰਾਂ ਦਾ ਚੈਨਲ ਨਹੀਂ ਬਣਾਇਆ ਜੀ ਖਬਰਾਂ ਲੇਕਿਨ ਆਪਣੇ ਮਜ਼ਾਜ ਦੇ ਮੁਤਾਬਕ ਨਾ ਹੀ ਅਸੀਂ ਰੱਖਿਆ ਮਜ਼ਾਜ ਨਿਊਜ਼ ਨਹੀਂ ਮਤਲਬ ਕਿੱਦਾਂ ਫਿਰ ਮੈਂ ਤੇਰਾ ਮੂੰਹ ਕਾਲਾ ਕਰਕੇ ਤੈਨੂੰ ਪਨਿਸ਼ਮੈਂਟ ਕਰਾਣੀ ਹੈ ਮੈਂ ਤੁਹਾਨੂੰ ਦੱਸ ਦਵਾਂ ਤੇ ਮੈਂ ਤੇਰਾ ਚਿੱਟਾ ਕਰ ਉਹ ਮੇਰਾ ਮਤਲਬ ਆ ਕਿ ਇੰਟਰਵਿਊ ਦੇਣ ਆਇਆ ਭਾਈ ਜਾਨ ਇੰਟਰਵਿਊ ਲਵੋ ਨਾ ਮੇਰੇ ਕੋਲ ਮੈਂ ਇੰਟਰਵਿਊ ਦੇਣ ਆਇਆ ਹਾਂ ਇੱਦਾਂ ਹੀ ਚੱਲਦਾ ਇੱਥੇ ਇੱਦਾਂ ਹੀ ਅਸੀਂ ਮਜ਼ਾਜ ਬਦਲਣਾ ਕੌਮ ਦਾ ਮਜ਼ਾਜ ਬਦਲਣਾ ਮਤਲਬ ਮੈਂ ਵੀ ਕਹਾਂ ਡਬਲ ਟੈਪ ਮੇਰਾ ਇੰਟਰਵਿਊ ਹੋ ਰਿਹਾ ਫੁੱਲ ਮਾਰੋ ਇੱਧਰ ਮਾਰ ਫੁੱਲ ਕਿਸੇ ਫੁੱਲ ਮਾਰ ਜਲਦੀ ਕਰ ਠੀਕ ਹੈ ਮੇਰੇ ਤੋਂ ਉੱਚੀ ਬੋਲ ਮਛਲੀ ਮਾਰ ਮਛਲੀ ਮੇਰੇ ਤੇਰੀ ਮੈਂ ਜਿਹੜਾ ਮੈਂ ਵੇਖਦਾ ਕਿਹੜਾ ਮਛਲੀ ਨਹੀਂ ਮਾਰਦਾ ਕੱਲ ਮੁਕਾਬਲਾ ਤੇਰੀ ਐਸੀ ਦੀ ਤੈਸੀ ਇਹ ਗੱਲ ਤੇ ਅੱਛਾ ਦੋਸਤੋ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਸਿਰਫ ਆਪਣੇ ਸਾਰੇ ਜਿੰਨੇ ਵੀ ਦੋਸਤ ਸਾਨੂੰ ਸੁਣਨ ਵਾਲੇ ਨੇ ਵੇਖਣ ਵਾਲੇ ਨੇ ਸ਼ੁਏਬ ਸਾਹਿਬ ਤੁਹਾਨੂੰ ਪਤਾ ਹੈ ਬੜੇ ਸੀਨੀਅਰ ਐਂਕਰ ਨੇ ਸਾਡੇ ਤੇ ਇਹਨਾਂ ਦੇ ਜ਼ਰੀਏ ਅਸੀਂ ਇੱਕ ਸਾਰਿਆਂ ਨੂੰ ਪੈਗਾਮ ਦੇਣ ਲੱਗੇ ਆ ਕਿ ਸਹਾਫਤ ਜਿਹੜੀ ਆ ਪਾਕਿਸਤਾਨ ਦੇ ਅੰਦਰ ਪਹਿਲੀ ਜਿਹੜੀ ਆ ਬਹੁਤ ਪਿੱਛੇ ਜਾ ਰਹੀ ਆ ਔਰ ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਸਾਹਮਣੇ ਲਿਆ ਕੇ ਸਹਾਫਤ ਦੇ ਨਾਲ ਕੀ ਸਲੂਕ ਕਰਦੇ ਪਏ ਆ ਅਸੀਂ ਆਉਣ ਵਾਲੇ ਬੱਚਿਆਂ ਨੂੰ ਕੀ ਦੱਸਾਂਗੇ ਜਿਹੜੇ ਬੱਚੇ 16 ਪਾਸ ਕਰਕੇ ਡਿਗਰੀਆਂ ਹੱਥ ਦੇ ਵਿੱਚ ਲੈ ਕੇ ਤੇ ਨੌਕਰੀ ਦੀ ਤਲਾਸ਼ ਕਰਦੇ ਪਏ ਆ ਉਹਦੇ ਬਰਅਕਸ ਜਿਹੜੇ ਇੱਕ ਟਿਕਟੌਕ ਤੇ ਨੱਚਣ ਵਾਲੇ ਟੱਪਣ ਵਾਲੇ ਸ਼ੇਰ ਮਾਰਨ ਵਾਲੇ ਕੁੱਤੇ ਮਾਰਨ ਵਾਲੇ ਬਿੱਲੀਆਂ ਮਾਰਨ ਵਾਲੇ ਚੈਨਲਾਂ ਦੇ ਅਗਰ ਮਾਲਕ ਬਣ ਕੇ ਬਹਿ ਜਾਣਗੇ ਉਹ ਸਾਨੂੰ ਦੱਸਣਗੇ ਰਾਤ ਨੂੰ ਕਿ ਤੁਹਾਡੀ ਇਹ ਪਾਲਿਸੀ ਆ ਤੁਸੀਂ ਸਵੇਰੇ ਇਹਦੇ ਉੱਪਰ ਕੰਮ ਕਰਨਾ ਸਿਰਫ ਅੱਜ ਦੇ ਸਾਡੇ ਵਲੌਗ ਦਾ ਦੋਨਾਂ ਦੇ ਬਹਿਣ ਦਾ ਮਕਸਦ ਇਹ ਸੀਗਾ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਦਸੀਏ ਕਿ ਸਾਡੇ ਮੁਲਕੇ ਪਾਕਿਸਤਾਨ ਦੇ ਵਿੱਚ ਕੀ ਹੋਣ ਜਾ ਰਿਹਾ ਵਾ ਅਸੀਂ ਇਹਦੇ ਖਿਲਾਫ ਜਿੰਨੀ ਦੇਰ ਤੱਕ ਕੋਸ਼ਿਸ਼ ਕਰਦੇ ਰਹੇ ਉਨੀ ਦੇਰ ਤੱਕ ਕਰਾਂਗੇ ਇੱਕ ਸੈਕਿੰਡ ਮੀਆਂ ਸਾਹਿਬ ਸਾਨੂੰ ਸਾਡੇ ਇਸ ਵਲੌਗ ਤੋਂ ਬਾਅਦ ਗਾਲਾਂ ਵੀ ਬਹੁਤ ਪੈਣਗੀਆਂ ਥੱਲੇ ਲੋਕ ਸਾਨੂੰ ਗਾਲਾਂ ਕੱਢਣਗੇ ਲੇਕਿਨ ਦੱਸਣ ਦਾ ਮਕਸਦ ਇਹ ਆ ਕਿ ਖਬਰ ਸਮਝਣਾ ਚਾਹੀਦਾ ਅਥੈਂਟਿਸਿਟੀ ਉਹਦੀ ਕਿ ਜਿਹੜੀ ਇੱਕ ਮਿਸ ਇਨਫੋਰਮੇਸ਼ਨ ਫੈਲਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਕਾਊਂਟਰ ਕਰਨ ਵਾਸਤੇ ਸਹਾਫਤ ਦੇ ਉਸੂਲ ਜ਼ਵਾਬਤ ਤਾਲੀਮ ਜਿਹੜੀ ਹੈ ਉਹ ਜ਼ਰੂਰੀ ਹੈ ਪੈਸਾ ਹੈਗਾ ਨਹੀਂ ਹੈਗਾ ਅਲੱਗ ਗੱਲ ਹੈ ਪੈਸਾ ਤਾਂ ਫਿਰ ਸਿਆਣਿਆਂ ਨੇ ਗੱਲ ਕੀਤੀ ਕੰਜਰਾਂ ਕੋ ਬਹੁਤ ਵਾਰ ਕੰਜਰ ਟਾਈਪ ਤਾਂ ਵੈਸੇ ਹੈ ਵਾ ਲੇਕਿਨ ਪੈਸਾ ਤਾਂ ਕੰਜਰਾਂ ਕੋ ਬਹੁਤ ਹੈ ਨਾ ਲੇਕਿਨ ਅਗਰ ਹਰ ਕੰਜਰ ਇਹ ਗੱਲ ਕਵੇ ਕਿ ਮੈਂ ਉੱਠ ਕੇ ਨਿਊਜ਼ ਚੈਨਲ ਬਣਾਉਣ ਲੱਗਾ ਵਾਂ ਔਰ ਸਾਡੀ ਹਕੂਮਤ ਜਾ ਕੇ ਉਹਨਾਂ ਕੰਜਰਾਂ ਦੇ ਨਾਲ ਖਲੋ ਜਾਵੇ ਕਿ ਆਓ ਤੁਸੀਂ ਚੈਨਲ ਬਣਾਓ ਇਹ ਗੱਲ ਆ ਨਾ ਮੇਨ ਅਸੀਂ ਆਉਣ ਵਾਲੇ ਜਿਹੜੇ ਬੱਚੇ ਪੜ੍ਹਦੇ ਪਏ ਆ ਦੇਖਦੇ ਪਏ ਆ ਸੁਣਦੇ ਪਏ ਉਹਨਾਂ ਨੂੰ ਅਸੀਂ ਕੀ ਦੱਸ ਰਹੇ ਹਾਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਜਨਾਬ ਤੁਹਾਡੀ ਡਿਗਰੀ ਨਹੀਂ ਹੈ ਤੁਹਾਡੇ 50 ਮਿਲੀਅਨ ਵਿਊ ਜ਼ਿਆਦਾ ਇੰਪੋਰਟੈਂਟ ਨੇ
ਸਾਡਾ ਅੱਜ ਵਾਲਾ ਵਿਲਾਗ ਸੁਣਨਾ ਤੁਸੀਂ ਸਾਰਾ ਵਾ, ਤਾਂ ਕਿ ਤੁਹਾਨੂੰ ਪਤਾ ਲੱਗੇ ਔਰ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਕਿ ਅਸੀਂ ਕਿਹੜਾ ਰੋਣਾ ਰੋ ਰਹੇ। ਉਹ ਭਾਈ ਏਸੀ ਤਾਂ ਕਰ ਲਈ ਜੋ ਕਰਨੀ ਸੀਗੀ, ਅਸੀਂ ਤੁਹਾਡੀ ਜੰਗ ਲੜ ਰਹੇ ਆ, ਆਉਣ ਵਾਲੀਆਂ ਨਸਲਾਂ ਦੀ ਜੰਗ ਲੜ ਰਹੇ ਆ ਕਿ ਆਉਣ ਵਾਲੀਆਂ ਨਸਲਾਂ ਸਾਡੀਆਂ ਤਬਾਹੀ ਵੱਲ ਨੂੰ ਤੁਰ ਪਈਆਂ ਵਾ, ਔਰ ਅਸੀਂ ਇਕੱਲੇ ਨਹੀਂ ਲੈ ਕੇ ਜਾ ਰਹੇ, ਸਾਡੀ ਹਕੂਮਤ ਨਾਲ ਰਲ ਕੇ ਸਾਨੂੰ ਤਬਾਹੀ ਵਾਲੇ ਪਾਸੇ ਲੈ ਕੇ ਜਾ ਰਹੀ ਆ। ਆਓ ਨਾਲ ਨਾਲ ਚੱਲੀਏ ਤੇ ਤਬਾਹ ਹੋ ਜਾਈਏ। ਸਾਡੇ ਵੱਲੋਂ ਬਹੁਤ ਸ਼ੁਕਰੀਆ। ਸਾਂਝਾ ਦੀ ਪਾਵਾਂ ਛਣਕਾ